असलामुअलैकुम, गुड मॉर्निंग सोनियो, गुड मॉर्निंग। ਸੁਬਹ ਉੱਠੋ ਤੇ ਸਭ ਤੋਂ ਪਹਿਲੇ ਇਹੀ ਹੁੰਦਾ ਵੀ ਨਾਸ਼ਤਾ ਕੀ ਕਰਨਾ ਵੇ। ਇਹ ਵੀ ਖਾਸਾ ਮੁਸ਼ਕਿਲ ਸਵਾਲ ਹੈ। ਅੰਡੇ ਤੋਂ ਇਲਾਵਾ ਤੁਸੀਂ ਕੀ ਖਾਣਾ ਵੇ? ਤੇ ਚਾਹ ਅੰਡਾ ਤੇ ਲਾਜ਼ਮੀ ਹੈ ਵੀ ਮੇਰੇ ਨਾਸ਼ਤੇ ਦਾ ਲਾਜ਼ਮੀ ਆਈਟਮ ਜੇ। ਤੇ ਬਾਕੀ ਫਿਰ ਨਾਲ ਕਦੀ ਬ੍ਰੈਡ, ਕਦੀ ਪਰਾਠਾ, ਕਦੀ ਅੱਜ ਮੈਂ ਪੈਨਕੇਕ ਗਰਮ ਕਰ ਲਿਆ ਵੇ। ਤੇ ਪੈਨਕੇਕ ਦੇ ਉੱਪਰ ਇਹ ਮੈਂ ਲਾ ਰਹੀ ਹਾਂ ਆਲਮੰਡ ਸਪਰੈਡ ਲਾ ਰਹੀ ਹਾਂ। ਇਹ ਆਲਮੰਡ ਸਪਰੈਡ ਬਹੁਤ ਮਜ਼ੇ ਦਾ ਹੁੰਦਾ ਵੇ ਤੇ ਮੈਨੂੰ ਇਹਦਾ ਟੇਸਟ ਬਹੁਤ ਪਸੰਦ ਹੈ। ਤੇ ਸਾਰੇ ਹੋ ਸਕਦਾ ਕਿਸੇ ਨੂੰ ਨਾ ਹੀ ਪਸੰਦ ਹੋਵੇ, ਪਰ ਮੈਨੂੰ ਪਸੰਦ ਹੈ। ਮੈਂ ਆਲਮੰਡ ਸਪਰੈਡ ਇੱਥੇ ਲਾ ਲਿਆ ਵੇ। ਇਹਦੇ ਵਿੱਚ ਵੀ ਦੋ ਆਉਂਦੇ ਨੇ। ਇਹਦੇ ਵਿੱਚ ਨਾ ਇੱਕ ਸਮੂਥ ਵਾਲਾ ਆਉਂਦਾ ਹੋਇਆ ਹੈ, ਇੱਕ ਆਉਂਦਾ ਕਰੰਚੀ। ਹੈ ਦੋਨੋਂ ਸੇਮ, ਲੇਕਿਨ ਇਹ ਕਰੰਚੀ, ਲੇਕਿਨ ਮੈਨੂੰ ਕਰੰਚੀ ਵਾਲਾ ਜ਼ਿਆਦਾ ਪਸੰਦ ਹੈ। ਇਹ ਥੋੜ੍ਹਾ ਥੋੜ੍ਹਾ ਬਦਾਮ ਹੁਣ ਮੈਂ ਜਿਸ ਦਿਨ ਲਾਵਾਂਗੀ ਨਾ, ਖੋਲਾਂਗੀ, ਹਲੇ ਪੈ ਕੇ ਇਸ ਹਫ਼ਤੇ ਹੀ ਲੈ ਕੇ ਆਏ ਹਾਂ ਅਸੀਂ। ਅਤੇ ਉਹ ਫਿਰ ਥੋੜ੍ਹਾ ਥੋੜ੍ਹਾ ਕਰੰਚੀ ਆਉਂਦੇ ਨੇ, ਬਦਾਮ ਦੇ ਟੁਕੜੇ ਮੂੰਹ 'ਚ, ਤਾਂ ਬੜਾ ਮਜ਼ੇਦਾਰ ਲੱਗਦਾ। ਇਹ ਬਿਲਕੁਲ ਇਹਨੂੰ ਇਸ ਤਰ੍ਹਾਂ ਪੀ ਦਿੱਤਾ ਹੁੰਦਾ ਬਦਾਮ ਨੂੰ ਕਿ ਬਿਲਕੁਲ ਜਿਹੜਾ ਨਾ ਇੱਕ ਪੇਸਟ ਦੀ ਸ਼ਕਲ। ਅਤੇ ਇਹ ਕਾਜੂ ਦਾ ਵੀ ਇਹਦੇ ਵਿੱਚ ਆਉਂਦਾ ਵੇ। ਇਹ ਵੀ ਬਹੁਤ ਅੱਛਾ ਹੁੰਦਾ ਵੇ, ਲੇਕਿਨ ਮੈਨੂੰ ਮੇਰਾ ਫੇਵਰਟ ਜਿਹੜਾ ਵੇ ਕਰੰਚੀ ਵਾਲਾ ਵੇ। ਗ੍ਰਾਸ ਕਟਿੰਗ ਅੱਜ ਕੀਤੀ ਅਸੀਂ, ਬਹੁਤ ਅੱਛੀ ਲੱਗ ਰਹੀ ਹੈ, ਤਾਜ਼ੀ ਤਾਜ਼ੀ। ਇਹ ਦੇਖੋ ਸਾਰੀ ਅਸੀਂ ਕਟਿੰਗ ਕੀਤੀ ਹੈ, ਬਸ ਉਹ ਥੋੜ੍ਹਾ ਜਿਹਾ ਉੱਥੇ ਦਾ ਟੁਕੜਾ ਬਚ ਗਿਆ ਵੇ, ਉਹ ਅਸੀਂ ਕੱਲ੍ਹ ਕਰਾਂਗੇ ਇਨਸ਼ਾਅੱਲਾ। ਫਿਸ਼ ਤੇ ਮੇਰਾ ਖਿਆਲ ਕਿਹਨੂੰ ਪਸੰਦ ਨਹੀਂ ਹੋਏਗੀ। ਮੱਛੀ ਨੂੰ ਤਾਂ ਹਰ ਕੋਈ ਸ਼ੌਕ ਨਾਲ ਖਾਂਦਾ ਵੇ, ਅਤੇ ਅਸੀਂ ਅੱਜ ਬਣਾ ਰਹੇ ਹਾਂ ਮੱਛੀ। ਅਤੇ ਤੁਸੀਂ ਜਿਹੜਾ ਨਾ ਸਾਡੇ ਨਾਲ ਸ਼ਾਮਿਲ ਹੋ ਜਾਵੋ। ਅਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੱਛੀ ਬੜੀ ਆਸਾਨ ਰੈਸਪੀ ਹੈ, ਕੋਈ ਮੁਸ਼ਕਿਲ ਨਹੀਂ ਹੈ। ਮੈਂ ਇਸ ਤੋਂ ਇਹ ਰੈਸਪੀ ਪਾ ਦੇਣੀ ਹੁੰਦੀ ਹਾਂ। ਕੋਈ ਮੈਂ ਪਹਿਲੇ ਵੀ ਕਈ ਦਫਾ ਕਿਹਾ ਕਿ ਕੋਈ ਬੱਚੇ ਐਸੇ ਜਿਹੜੇ ਹੁੰਦੇ ਨਾ, ਜਿਹੜੇ ਘਰ ਦਾ ਜ਼ਾਇਕਾ ਖਾਣਾ ਚਾਹੁੰਦੇ ਨੇ, ਜੇ ਮੈਨੂੰ ਅਕਸਰ ਖੁਮਾਇਸ਼ੀ ਫੋਨ ਕਰਕੇ ਪੁੱਛ ਲੈਂਦਾ ਕਿ ਇਹ ਚੀਜ਼ ਕੈਸੇ ਪੱਕਣੀ ਹੈ, ਅਤੇ ਮੈਨੂੰ ਫਿਰ ਦੱਸਣਾ ਪੈਂਦਾ। ਅਤੇ ਇਸ ਤੋਂ ਅਗਰ ਰੈਸਪੀ ਤੁਸੀਂ ਪਾ ਦਿੰਦੇ ਹੋ, ਜਿਹੜੇ ਘਰ ਦੇ ਮਤਲਬ ਜਿਵੇਂ ਬੱਚੇ ਆਦੀ ਹੁੰਦੇ ਨੇ ਚੀਜ਼ਾਂ ਦੇ, ਉਹਨਾਂ ਵਾਸਤੇ ਬੜੀ ਸਹੂਲਤ ਹੋ ਜਾਂਦੀ ਹੈ ਕਿ ਚਲੋ ਵੀ ਥੋੜ੍ਹਾ ਜਿਹਾ ਉਹਨਾਂ ਨੂੰ ਜ਼ਾਇਕਾ ਮਿਲ ਜਾਂਦਾ। ਅਤੇ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦੇਵਾਂਗੇ ਲੀਮੂ ਦਾ ਰਸ। ਉਸ ਤੋਂ ਬਾਅਦ ਉਹਦੇ ਵਿੱਚ ਜਾਏਗਾ ਲਸਣ ਦਾ ਪੇਸਟ। ਉਸ ਤੋਂ ਬਾਅਦ ਜਾਏਗਾ ਥੋੜ੍ਹਾ ਜਿਹਾ ਸੋਇਆ ਸਾਸ, ਅਤੇ ਉਸ ਤੋਂ ਬਾਅਦ ਨਮਕ, ਕੁੱਟੀ ਮਿਰਚ ਔਰ ਲਾਲ ਮਿਰਚ। ਇਹ ਚੀਜ਼ਾਂ ਅਸੀਂ ਇਹਨੂੰ ਸ਼ਾਮਿਲ ਕਰ ਦੇਵਾਂਗੇ ਅਤੇ ਅਸੀਂ ਇਹਨੂੰ ਅੱਛਾ ਜਿਹਾ ਮਿਕਸ ਕਰ ਦੇਵਾਂਗੇ। ਵਾਹ ਬਈ ਵਾਹ, ਫਿਸ਼ ਤੇ ਬਸ ਦੇਖਦੇ ਹੀ ਮੂੰਹ 'ਚ ਪਾਣੀ ਆ ਜਾਂਦਾ। ਸਰਦੀਆਂ ਦੀ ਖਾਸ ਸੌਗਾਤ ਹੁੰਦੀ ਹੈ ਫਿਸ਼। ਗਰਮੀਆਂ 'ਚ ਬਹੁਤ ਘੱਟ ਖਾਧੀ ਜਾਂਦੀ ਹੈ, ਲੇਕਿਨ ਕੁਝ ਮਮਾਲਿਕ ਐਸੇ ਨੇ ਕਿ ਉੱਥੇ ਫਿਸ਼ ਬਈ ਬੜੇ ਸ਼ੌਕ ਨਾਲ ਖਾਧੀ ਜਾਂਦੀ ਹੈ। ਜਿਵੇਂ ਬੰਗਲਾਦੇਸ਼ 'ਚ ਵੀ ਬਹੁਤ ਖਾਧੀ ਜਾਂਦੀ ਹੈ, ਔਰ ਮਲੇਸ਼ੀਆ ਵਿੱਚ ਵੀ। ਮੈਂ ਹੋਰ ਵੀ ਇਸ ਤੋਂ ਇਲਾਵਾ ਵੀ ਇੰਡੋਨੇਸ਼ੀਆ 'ਚ ਵੀ ਕਾਫੀ ਮੁਲਕ ਐਸੇ ਨੇ ਜਿੱਥੇ ਲੋਕ ਫਿਸ਼ ਨੂੰ ਗੋਸ਼ਤ ਨਹੀਂ ਇੰਨਾ ਖਾਂਦੇ, ਫਿਸ਼ ਖਾਂਦੇ ਨੇ। ਅਤੇ ਫਿਸ਼ ਬਈ ਐਸੇ ਵੀ ਬੜੀ ਤਾਕਤਵਰ ਸਮਝੋ ਚੀਜ਼ ਹੈ। ਥੋੜ੍ਹਾ ਜਿਹਾ ਅਸੀਂ ਇਹਨੂੰ ਰੈਸਟ ਦੇਵਾਂਗੇ। ਬਸ ਇਹ ਸਾਦੀਆਂ ਜਿਹੀਆਂ ਚੀਜ਼ਾਂ ਲਾ ਦਿੱਤੀਆਂ ਨੇ ਅਸੀਂ, ਲੀਮੂ ਔਰ ਸੋਇਆ ਸਾਸ, ਲਸਣ ਪੇਸਟ ਔਰ ਨਾਲ ਕੀ ਕਹਿੰਦੇ ਨਮਕ ਮਿਰਚ, ਔਰ ਥੋੜ੍ਹੀ ਦੇਰ ਇਹਨੂੰ ਅਸੀਂ ਰੈਸਟ ਦੇ ਦੇਵਾਂਗੇ ਤਾਂ ਕਿ ਮਸਾਲਾ ਅੱਛੀ ਤਰ੍ਹਾਂ ਇਹਦੇ ਅੰਦਰ ਜਜ਼ਬ ਹੋ ਜਾਵੇ। ਅਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਫਰਾਈ ਕਰਕੇ ਦਿਖਾਉਂਦੀ ਹਾਂ। ਬੜੀ ਆਸਾਨ ਰੈਸਪੀ ਹੈ, ਬੜੀ ਕੁਇਕ ਰੈਸਪੀ ਨਾਲ ਬਣ ਜਾਂਦੀ ਹੈ, ਔਰ ਬੜੀ ਅੱਛੀ ਫਿਸ਼ ਬਣਦੀ ਹੈ। ਅਤੇ ਚਲੋ ਬਈ ਹੁਣ ਇਹਨੂੰ ਥੋੜ੍ਹੀ ਦੇਰ ਅਸੀਂ ਰੈਸਟ ਦਿੰਦੇ ਹਾਂ। ਅੱਧਾ ਘੰਟਾ ਅਸੀਂ ਇਹਨੂੰ ਰੈਸਟ ਦੇ ਦਿੱਤਾ ਹੈ, ਅਤੇ ਹੁਣ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਸ਼ਾਮਿਲ ਕਰਾਂਗੇ ਬੇਸਨ। ਇਹ ਸੁੱਕਾ ਹੀ ਬੇਸਨ ਅਸੀਂ ਇਹਨੂੰ ਧੂੜ ਦੇਣਾ ਵੀ ਉੱਪਰ। ਦੇਖੋ ਵੀ ਬੇਸਨ ਜਿਹੜਾ ਅਸੀਂ ਕੀਤਾ ਸੀ ਨਾਲ ਹੀ ਚਿਪਕ ਗਿਆ ਵੇ, ਕਿਉਂਕਿ ਮੱਛੀ ਗਿੱਲੀ ਗਿੱਲੀ ਸੀ, ਔਰ ਨਾਲ ਹੀ ਉਹਦੇ ਬਿਲਕੁਲ ਜਿਹੜਾ ਨਾ ਚਿੰਬੜ ਗਿਆ ਸਮਝੋ, ਜਿਵੇਂ ਚੜੇਲ ਚਿੰਬੜ ਜਾਂਦੀ ਹੈ ਨਾ। ਬਾਅਦ ਲੋਕਾਂ ਨੂੰ ਚੜੇਲਾਂ ਚਿੰਬੜ ਜਾਂਦੀਆਂ ਨੇ, ਅਤੇ ਉਹ ਫਿਰ ਇਹ ਬੇਸਨ ਵੀ ਇਹਦੇ 'ਤੇ ਚਿੰਬੜ ਗਿਆ ਵੀ ਚੜੇਲ ਵਾਂਗਰ। ਬੇਸਨ ਦਾ ਚੰਬੇੜਨ ਚਬੂੜ ਹੋ ਗਈ ਹੈ। ਅਤੇ ਹੁਣ ਅਸੀਂ ਇਹਨੂੰ ਕਰਾਂਗੇ ਫਰਾਈ। ਬੇਸਨ ਅੱਛੀ ਤਰ੍ਹਾਂ ਲੱਗ ਗਿਆ, ਅਸੀਂ ਇਹਨੂੰ ਫਰਾਈ ਕਰਨੇ ਹਾਂ।
ਫਿਸ਼ ਨੂੰ ਜਦੋਂ ਵੀ ਤੁਸੀਂ ਫਰਾਈ ਕਰਨਾ ਹੁੰਦਾ ਵੇ ਆਇਲ ਅੱਛਾ ਗਰਮ ਹੋਣਾ ਚਾਹੀਦਾ ਵੇ, ਕਿਉਂਕਿ ਜਦੋਂ ਆਇਲ ਜ਼ਿਆਦਾ ਅੱਛਾ ਗਰਮ ਹੁੰਦਾ ਵੇ ਤੇ ਫਿਰ ਉਹ ਫਿਸ਼ ਪਹਿਲੇ ਨਾਲ ਹੀ ਉਹ ਪੱਕਣ ਦਾ ਅਮਲ ਸ਼ੁਰੂ ਹੋ ਜਾਂਦਾ ਵੇ ਔਰ ਫੌਰਨ ਹੀ ਫਿਸ਼ ਤਿਆਰ। ਔਰ ਫਿਸ਼ ਤਾਂ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ ਤੇ ਬਹੁਤ ਟਾਈਮ ਵੀ ਇਹਦੇ ਵਿੱਚ ਨਹੀਂ ਲੱਗਦਾ। ਤੇ ਚਲੋ ਬਈ ਅਸੀਂ ਬਿਸਮਿਲ੍ਲਾ ਕਰਕੇ ਪਾਉਂਦੇ ਹਾਂ। बर्तन हो गया खाली, असी अंदर रखने अपना हथ धोने। मैनू बड़ी भैड़ी आदत है कि मैं अगर हथ ना धोवां कोई चीज़ ऐसा बनाओ तो फिर मेरे को जरा ना चमचा फड़िया ही नहीं जाता, बहुत मैनू उलझन होंदी है। इस तो मैं कभी पकौड़े बनावा या कोई ऐसी फिश बनावा जो तो मैं जरा ना नालों नाल हथ धोंदी रहनी, हर पूर पानी तो हथ धोनी। यह एक भैड़ी आदत कह लो या चंगी आदत कह लो। उज़मा ने कहा कि बाजी वो बर्तना जी मैं वीडियो कही सी कि खाना इस तरह टोकरियां के नीचे रखा जाता सी। उज़मा ने बड़ा अच्छा याद दिवाया कि वाकई बई वो एक जड़ा छिक्कू होंदा सी वो भुल ही गई। देखो इस तरह तुसी जो जमानियां का जिक्र करते हो, कोई चीज़ तुसी भुलते हो तो कभी उज़मा कभी कोई होर इस तरह मैंने याद दिला दिंदा। मैं वो भी देखिया होया वे तार दे नाल कपड़े जी सुकाण वाली तार होंदी सी ना ਉਹਦੇ ਨਾਲ छिक्कू जिहा टंग दिता जाता सी, ਉਹਦੇ ਵਿੱਚ फिर ਹਾਂਡੀ ਹੁੰਡੀ ਜਿਹੜੀ चीज़ होनी ना रख दी जाती सी। और वो भी ਉਹਦੇ ਵਿੱਚ एक ही चीज़ आती होंदी सी कि ज़्यादा बहुत ज़्यादा नहीं होंदा सी, पर है कि वो भी एक चीज़ होंदी सी चीज़ महफूज करने वास्ते ताकि हवा भी पैंदी रहे तो कोई जानवर शानवर मूँह ना मारे। तो बहुत शुक्रिया उज़मा कि तुसी अपनी याद मेरे नाल शेयर की। मैनू भी थोड़ा जिहा फिर भुल जी चीज़ मैं भुल गई सा ना वो तुसी याद करा दी मैनू। कांटे वाली मछली का होर हिसाब होंदा है थोड़ा, लेकिन यह जी मछली होंदी है जी बगैर कांटा निकले स्किन उतरे तो बड़ी जल्दी फ्राई हो जाती है, बड़ी जल्दी तैयार हो जाती है। इनू असी पलट देने, एक साइड इसकी तैयार हो गई है। बड़ी एहतियात के नाल मैनू पलट रही हाँ क्योंकि यह जरा टुट ना जाए। चलो जी गर्मा गर्म फिश तैयार हो गई है। बहुत ज़्यादा टाइम नहीं लगता ये, बहुत जल्दी क्विक और बड़ी ईजी रेसिपी है और तुम मज़े लैके खा सकते हो। लो भाई फिश तो हो गई है तैयार, हूँ मैं तुम थोड़ा सा खा के भी दिखा देनी हाँ। फिश हो गई है साड़ी तैयार, गर्मा गर्म फिश तैयार हो गई है। तो अज वैदर भी तुहानूं मैं दस देवां बड़ी बार ठंडी हवा वे और एक तूफान आने वाला वे। बहुत बहुत जिंदगियां तूफान आ जाते हैं अड़े उस हवाले के नाल, पर है कि हकीकी तूफान आ रहा भी हकीकी जो तूफान भी अज पेशन गोई है रात को कल ही हवावां चल पईयां ने बड़ी स्पीडो स्पीड एक तूफान आ रहा है। तो चलो ये खा के देखिए पर बड़े गर्म है हले। ओए होए 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 वो बहुत मज़ेदार बनी है। इन्नी जल्दी और इन्नी चंगी फिश बनती है ना, कोई ज़्यादा मसाले भी नहीं ने कुछ नहीं ने, एक टेस्ट बहुत अच्छा होंदा ना। तो मैनू लगता है मैं तो गल्लां घट करनियां ने बहुत ही मैं फिश ही खाण लग पैना। नायाब जमानिया असीं थोड़ा याद करने अपने उस बारी गल तो असीं कर ही रही कि जो नायाब जमाने होंदे सन ते उदों चादरां जिहड़ियां होंदियां सन ज़्यादातर बिस्तरियां ते विछाण वालियां एक चैक वाला कपड़ा आंदा सी मोटा खद्दर टाइप मोटा जांदा सी, वो चैक वालियां चादरां होंदियां सन ज़्यादातर घरां च विछियां होईयां। चैक वाली चादर होंदी सी, नाल सराणे नाल दे होंदे सन या फिर चिट्टे सराणे छाड़ कढ़ के ना कढ़ाइयां औरतां आप हत्थां नाल करदियां होंदियां सन। ते वो फिर
ਪੇਟੀਆਂ ਦੇ ਵਿਛਾੜ ਕਢਾਈ ਹੁੰਦੀ ਸੀ। ਪੇਟੀਆਂ ਹਰ ਘਰ ਵਿੱਚ ਲਾਜ਼ਮੀ ਆਈਟਮ ਸੀ, ਅੱਜ ਵੀ ਹੈਗੀਆਂ ਨੇ ਪਰ ਕੋਣਿਆਂ ਖੁਦੜਿਆਂ 'ਚ ਪਾ ਦਿੱਤੀਆਂ ਗਈਆਂ ਨੇ। ਪੇਟੀ ਕਮਰੇ 'ਚ ਕੌਣ ਰੱਖੇ ਬਾਈ, ਇਹ ਤਾਂ ਨਿਰਾ ਸਿਆਪਾ ਵੇ, ਨਿਰੀ ਸ਼ੋਅ ਖਰਾਬ ਹੁੰਦੀ ਹੈ। ਉਸ ਜ਼ਮਾਨੇ 'ਚ ਪੇਟੀ ਇੱਕ ਸ਼ੋਅ ਵਾਲਾ ਆਈਟਮ ਹੁੰਦਾ ਸੀ ਕਿ ਵੀ ਪੇਟੀ ਹੈ, ਘਰ ਵਿੱਚ 2 ਪੇਟੀਆਂ ਨੇ, 3 ਪੇਟੀਆਂ, ਬੜਾ ਉਹਨਾਂ ਨੂੰ ਸਜਾਵਟ ਦਾ ਖਿਆਲ ਰੱਖਿਆ ਜਾਂਦਾ ਸੀ। ਤੇ ਪੇਟੀ ਨੂੰ ਫਿਰ ਕਮਰੇ 'ਚ ਰੱਖਿਆ ਜਾਂਦਾ ਸੀ। ਉੱਤੇ ਸੋਹਣੇ ਕੁਰੇਸ਼ੀਏ ਦੀਆਂ ਬਣਾਉਂਦੀਆਂ ਸਨ ਔਰਤਾਂ, ਲੈਸਾਂ ਬਣਾ ਕੇ ਲਾਣੀਆਂ, ਉਹਦੇ ਛਾੜ ਨੂੰ ਕਢਾਈਆਂ ਕਰਨੀਆਂ। ਜਿਹੜੇ ਵੱਡੇ ਗੁਲਦਸਤੇ ਹੁੰਦੇ ਸਨ ਫੁੱਲਾਂ ਦੇ, ਜਿਹੜੇ ਉਹ ਛਾੜਾਂ ਦੇ ਉੱਤੇ ਕਢਾਈ ਹੁੰਦੀ ਸੀ, ਔਰ ਉੱਤੇ ਫਿਰ ਉਹਦੇ ਉੱਤੇ ਪੇਟੀ ਦੇ ਉੱਪਰ ਛਾੜ ਪਾ ਕੇ ਕਢਾਈ ਵਾਲਾ ਉੱਪਰ ਟਰੰਕਾਂ ਦੇ ਇੱਕ ਲੇਅਰ ਲੱਗੀ ਹੁੰਦੀ ਸੀ, ਟਰੰਕ ਵੱਡਾ ਫਿਰ ਛੋਟਾ, ਉਹ ਟਰੰਕਾਂ ਦੇ ਉੱਪਰ ਵੀ ਕਢਾਈ ਵਾਲੇ ਵਿਛਾੜ ਹੁੰਦੇ ਸਨ। ਉਹ ਔਰਤ ਬੜੀ ਸੁਘੜ ਮੰਨੀ ਜਾਂਦੀ ਸੀ ਜਿਹਦੇ ਘਰ ਪੇਟੀਆਂ ਦੇ ਵਿਛਾੜ ਹੁੰਦੇ ਸਨ, ਉੱਪਰ ਟਰੰਕਾਂ ਦੇ ਵਿਛਾੜ, ਔਰ ਬੜੀ ਤਰਤੀਬ ਨਾਲ ਰੱਖੇ ਹੁੰਦੇ ਸਨ। ਔਰ ਸਰਾਣਿਆਂ ਦੇ ਛਾੜ ਕੱਢੇ ਜਾਂਦੇ ਸਨ, ਜ਼ਿਆਦਾਤਰ ਚਿੱਟੇ ਸਰਾਣਿਆਂ ਦੇ ਵਿਛਾੜ ਹੁੰਦੇ ਸਨ, ਦੋਨੋਂ ਪਾਸੇ ਜਿਹੜਾ ਨਾ ਉਹਦੇ ਕਢਾਈ ਹੁੰਦੀ ਸੀ, ਔਰ ਤੜੀਆਂ ਲਾ ਕੇ ਸਰਾਣੇ ਸੀਤੇ ਜਾਂਦੇ ਸਨ। ਐਕਸਟਰਾ ਸਰਾਣੇ ਪੇਟੀਆਂ ਵਿੱਚ ਹੁੰਦੇ ਸਨ, ਐਕਸਟਰਾ ਬਿਸਤਰ, ਅਤੇ ਬਾਕੀ ਜਿਹੜੇ ਇਸਤੇਮਾਲ ਦੇ ਤੇ ਇਸਤੇਮਾਲ ਹੁੰਦੇ ਹੀ ਸਨ। ਜਦੋਂ ਕੋਈ ਮਹਿਮਾਨ ਆਉਂਦਾ ਸੀ ਉਹਨੂੰ ਨਵਾਂ ਬਿਸਤਰ ਕੱਢ ਕੇ ਦਿੱਤਾ ਜਾਂਦਾ ਸੀ, ਬੜਾ ਖਿਆਲ ਰੱਖਿਆ ਜਾਂਦਾ ਸੀ। ਮਹਿਮਾਨ ਆਇਆ ਵੀ ਨਵਾਂ ਬਿਸਤਰ ਕੱਢੋ, ਉਹਨੂੰ ਚੰਗਾ ਬਿਸਤਰਾ, ਮਹਿਮਾਨ ਨੂੰ ਪਰਾਹੁਣੇ ਵਾਸਤੇ ਨਵਾਂ ਬਿਸਤਰਾ ਕੱਢਿਆ ਜਾਂਦਾ ਸੀ। ਉਹਨੂੰ ਬੜੀ ਆਓ ਭਗਤ ਤੇ ਹੁੰਦੀ ਸੀ, ਨਵਾਂ ਬਿਸਤਰ ਜ਼ਰੂਰ ਕੱਢਿਆ ਜਾਂਦਾ ਸੀ ਮਹਿਮਾਨ ਵਾਸਤੇ। ਤੇ ਸਰਦੀਆਂ ਵਿੱਚ ਬਈ ਧੁੱਪਾਂ ਲਵਾਉਣੀਆਂ ਨੇ, ਸਰਦੀਆਂ ਦੀ ਆਮਦ ਹੈ, ਧੁੱਪਾਂ ਲਵਾਓ, ਪੇਟੀਆਂ ਖੋਲ੍ਹੋ, ਬਾਹਰ ਵਿਹੜਿਆਂ 'ਚ ਮੰਜੀਆਂ 'ਤੇ ਰਜ਼ਾਈਆਂ ਹੀ ਰਜ਼ਾਈਆਂ ਪਾ ਦਿੱਤੀਆਂ ਜਾਂਦੀਆਂ ਸਨ, ਅਤੇ ਉਹਨਾਂ ਨੂੰ ਧੁੱਪ ਲਵਾਈ ਜਾਂਦੀ ਸੀ। ਅਤੇ ਜਿਹੜੇ ਨਵੇਂ ਬਿਸਤਰੇ ਹੁੰਦੇ ਸਨ ਧੁੱਪ ਲਵਾ ਕੇ ਵਾਪਸ ਪੇਟੀ 'ਚ, ਜਿਹੜੇ ਸਰਦੀਆਂ ਦੇ ਇਸਤੇਮਾਲ ਵਾਲੇ ਨੇ ਉਹ ਕੱਢ ਕੇ ਅਤੇ ਉਹ ਰੱਖ ਲਿਆ ਜਾਂਦਾ ਸੀ ਵੀ ਹੁਣ ਸਰਦੀਆਂ ਨੇ, ਹੁਣ ਤਾਂ ਸਾਰਿਆਂ ਨੇ ਲੈਣੀਆਂ ਨੇ। ਅਤੇ ਸਰਦੀਆਂ ਦੀ ਆਮਦ 'ਤੇ ਬਿਸਤਰੇ ਕੱਢੇ ਜਾਂਦੇ ਸਨ। ਜੋ ਸਰਦੀਆਂ ਮੁੱਕ ਜਾਂਦੀਆਂ ਸਨ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਧੋ ਕੇ ਨੰਗੰਦ ਕੇ ਦੁਬਾਰਾ ਬਿਸਤਰਿਆਂ ਨੂੰ ਪੇਟੀਆਂ 'ਚ ਰੱਖ ਦਿੱਤਾ ਜਾਂਦਾ ਸੀ। ਪੇਟੀ ਬੇਸ਼ੁਮਾਰ, ਮੈਂ ਕਹਿੰਦੀ ਹਾਂ, ਫਾਇਦੇਮੰਦ ਚੀਜ਼ ਸੀ ਕਿ ਉਹਦੇ ਵਿੱਚ ਨਾ ਕਦੇ ਕੀੜਾ ਲੱਗਦਾ ਸੀ, ਕੱਪੜਿਆਂ ਨੂੰ ਖਰਾਬ ਨਹੀਂ ਹੁੰਦੀ ਸੀ, ਮਹਿਫੂਜ਼ ਰਹਿੰਦੀ ਸੀ। ਪੇਟੀ ਬਹੁਤ ਲਾਜ਼ਮੀ ਹੁੰਦਾ ਸੀ ਜਹੇਜ਼ ਦਾ ਵੀ ਆਈਟਮ, ਕਿ ਬਈ ਕੁੜੀ ਦੀ ਸ਼ਾਦੀ 'ਚ ਜੇ ਇੱਕ ਪੇਟੀ ਦੇਣੀ ਹੈ ਅਤੇ ਬਈ ਇੱਕ ਉਹ ਬਿਸਤਰੇ, ਜੇ 2 ਪੇਟੀਆਂ ਆਈਆਂ ਤਾਂ ਵਾਹ ਹੋ ਜਾਂਦੀ ਸੀ ਉਸ ਦੁਲਹਨ ਦੀ, 2 ਪੇਟੀਆਂ ਆਈਆਂ ਨੇ, ਅਤੇ ਉਹ ਬੜਾ ਇੱਕ ਗੱਲ ਮੰਨੀ ਜਾਂਦੀ ਸੀ ਕਿ ਜਹੇਜ਼ ਵਿੱਚ 2 ਪੇਟੀਆਂ ਆਈਆਂ ਨੇ, ਬਈ ਦਾਜ ਵਿੱਚ ਮਾਪਿਆਂ ਨੇ 2 ਪੇਟੀਆਂ ਦਿੱਤੀਆਂ ਨੇ। ਇਹ ਬੜਾ ਵੱਡਾ ਆਈਟਮ ਕਾਊਂਟ ਹੁੰਦਾ ਸੀ। ਅੱਜ ਕੱਲ੍ਹ ਕੋਈ ਇੰਨਾ ਨਹੀਂ ਹੈ ਕਿ ਪੇਟੀ ਦਿੰਦਾ ਕੋਈ ਨਹੀਂ, 2 ਕੰਬਲ ਦੇ ਦਿੱਤੇ, ਚਲੋ ਜੀ ਜਾਨ ਛੁਡਾਈ। ਉਸ ਜ਼ਮਾਨੇ 'ਚ ਪੇਟੀ ਘਰ ਵਾਸਤੇ ਬੜਾ ਆਈਟਮ ਸੀ, ਬੱਚੀ ਦੀ ਸ਼ਾਦੀ ਦੇ ਹਵਾਲੇ ਨਾਲ ਵੀ ਬਹੁਤ ਵੱਡਾ ਆਈਟਮ ਸਮਝਿਆ ਜਾਂਦਾ ਸੀ। ਅਤੇ ਨਾਯਾਬ ਜ਼ਮਾਨੇ ਜਿਹੜੇ ਨੇ, ਅਸੀਂ ਹੁਣ ਉਹਨਾਂ ਨੂੰ ਯਾਦ ਕਰਨੇ ਆ, ਉਹਨਾਂ ਦਾ ਜ਼ਿਕਰ ਕਰ ਰਹੇ ਹਾਂ। ਪਰ ਹੁਣ ਕਿਸੇ ਘਰ 'ਚ ਕਢਾਈ ਵਾਲੇ ਜਿਹੜੇ ਔਰਤਾਂ ਖੁਦ ਕਢਾਈ ਕਰਦੀਆਂ ਸਨ, ਸਰਾਣਿਆਂ ਦੇ ਵਿਛਾੜ ਤੁਹਾਨੂੰ ਨਜ਼ਰ ਨਹੀਂ ਆਉਣਗੇ। ਕਿਸੇ ਘਰ 'ਚ ਤੁਹਾਨੂੰ ਪੇਟੀ ਇਸ ਤਰ੍ਹਾਂ ਕਮਰਿਆਂ 'ਚ ਸੱਜੀ ਨਜ਼ਰ ਨਹੀਂ ਆਏਗੀ, ਕਿਤੇ ਸਟੋਰਾਂ 'ਚ ਸੁੱਟੀਆਂ ਹੋਈਆਂ ਨੇ। ਅਤੇ ਕਿਸੇ ਘਰ ਵਿੱਚ ਤੁਹਾਨੂੰ ਵਿਛਾੜ ਅਤੇ ਸੋਹਣੇ ਸੋਹਣੇ ਟਰੰਕ ਪਤਾ ਨਹੀਂ ਕਿੱਥੇ ਚਲੇ ਗਏ। ਸਫ਼ਰ 'ਚ ਵੀ ਜਾਂਦੇ ਸਾਂ, ਉਹ ਜਸਤ ਦੇ ਟਰੰਕ ਹੁੰਦੇ ਸਨ, ਉਹਦੇ 'ਚ ਕੱਪੜੇ ਰੱਖਣੇ ਸੋਹਣੇ, ਔਰਤਾਂ ਨੇ ਇਸਤਰੀ ਕਰਕੇ, ਠੱਪ ਕੇ ਇਸਤਰੀ ਕਰਕੇ ਟਰੰਕਾਂ ਵਿੱਚ ਕੱਪੜੇ ਹੁੰਦੇ ਸਨ। ਤਾਂ ਅਲਮਾਰੀਆਂ ਨਹੀਂ ਹੁੰਦੀਆਂ ਸਨ, ਕੱਪੜੇ ਟਰੰਕ ਵਿੱਚ ਹੀ ਰੱਖੇ ਜਾਂਦੇ ਸਨ। ਅਤੇ ਉਹ ਜ਼ਮਾਨੇ ਪਤਾ ਨਹੀਂ ਕਿੱਥੇ ਗਏ। ਹੁਣ ਤਾਂ ਕਦੀ ਨਜ਼ਰ ਹੀ ਨਹੀਂ ਆਏ, ਨਾ ਟਰੰਕ, ਨਾ ਪੇਟੀਆਂ, ਨਾ ਕੁਛ ਅਲਮਾਰੀਆਂ। ਨਾਲ ਜਗ੍ਹਾ ਲੈ ਲਈਏ, ਪੇਟੀਆਂ ਵੀ ਖੁੱਡਿਆਂ 'ਚ ਵੜ ਗਈਆਂ ਨੇ, ਕਿਤੇ ਉਹ ਖੁੱਡੇ ਲੈਣ ਉਹਨਾਂ ਨੂੰ ਲਾ ਦਿੱਤਾ ਗਿਆ ਵੇ। ਅਤੇ ਬਈ ਦੁਨੀਆ ਬਹੁਤ ਬਦਲ ਗਈ ਹੈ। ਪਰ ਅਸੀਂ ਉਹ ਜ਼ਮਾਨੇ ਦੇਖੇ ਨੇ, ਉਹ ਖੂਬਸੂਰਤ ਪੇਟੀ ਦੇ ਵਿਛਾੜ, ਉਹ ਸੋਹਣੀਆਂ ਸੋਹਣੀਆਂ ਕਢਾਈਆਂ, ਉਹ ਜਿਹੜਾ ਕਸ਼ੀਦਾਕਾਰੀ ਔਰਤਾਂ ਕਰਦੀਆਂ ਸਨ, ਉਹ ਜਿਹੜਾ ਫਰੇਮ ਹੁੰਦਾ ਸੀ ਕਢਾਈ ਕਰਨ ਵਾਲਾ, ਉਹ ਚੀਜ਼ਾਂ ਭੁੱਲੀਆਂ ਨਹੀਂ ਜਾ ਸਕਦੀਆਂ। ਰੇਸ਼ਮੀ ਧਾਗੇ ਦੀਆਂ ਗੁੱਛੀਆਂ ਹੁੰਦੀਆਂ ਸਨ, ਉਹ ਬੜੇ ਖੂਬਸੂਰਤ ਲੱਗਦੇ ਸਨ। ਕਲਰ ਵੀ ਤਾਂ ਧਾਗਾ ਸ਼ਾਈਨ ਵੀ ਕਰਦਾ ਸੀ ਕਢਾਈ ਵਾਲਾ। ਅਤੇ ਉਹ ਜ਼ਮਾਨੇ ਨਾਯਾਬ ਹੋਏ। ਨਾ ਧਾਗੇ ਦੀ ਗੁੱਛੀਆਂ ਕਿਤੇ ਘਰ 'ਚ ਨਜ਼ਰ ਆਉਂਦੀਆਂ ਨੇ, ਫਰੇਮ ਵੀ ਕਿਤੇ ਨਜ਼ਰ ਨਹੀਂ ਆਉਂਦਾ, ਅਤੇ ਕਢਾਈਆਂ ਵੀ ਨਜ਼ਰ ਨਹੀਂ ਆਉਂਦੀਆਂ। ਹੁਣ ਤਾਂ ਬਾਜ਼ਾਰ ਜਾਓ, ਰੈਡੀਮੇਡ ਚੀਜ਼ਾਂ ਖਰੀਦੋ, ਬੱਚੀ ਦੀ ਸ਼ਾਦੀ ਵੀ ਹੈ ਆ ਜਾਓ ਘਰ, ਅੱਲਾ ਅੱਲਾ ਤੇ ਖੈਰ ਸਲਾਹ। तो ਬਹੁਤਾ फ्री होने की कोशिश नहीं करना बई। तो चलो भी ठीक है, जमाना बदलिया, असी भी बदल गए हैं नाल ही, असी कड़ा उस जमाने के नाल ही खड़े हैं, असी भी बदल गए हैं। तो चलो मैं तुहानूं बाहर दा एक झलकी, हल्की जी झलक दिखा देनी हाँ कि बाहर बड़ी ठंडी हवा चल रही है। आज तो भाई बहुत ठंडी हवाएं चल रही हैं, बारिश की पेशन गोई है।
ਤੇ ਕਦੀ ਧੁੱਪ ਆ ਜਾਂਦੀ ਹੈ, ਕਦੀ ਬੱਦਲ ਆ ਜਾਂਦੇ ਨੇ, ਪਰ ਐਵੇਂ ਕਿ ਅੱਜ ਅਸੀਂ ਹਰ ਘਰ ਦੇ ਕੱਲ ਕਟਿੰਗ ਕਰ ਲਈਏ, ਬੜੀ ਅੱਛੀ ਕਟਿੰਗ ਹੋ ਗਈ ਸਾਡਾ, ਬੜਾ ਉਹ ਮੌਸਮ ਵੀ ਬੜਾ ਚੰਗਾ। मौसम है आशिकाना, ए दिल कहीं से उनको ऐसे में ढूंढ लाना, ऐसे में ढूंढ लाना। मौसम है आशिकाना, ए दिल कहीं से उनको ऐसे में ढूंढ लाना, ऐसे में ढूंढ लाना। मौसम है आशिकाना। ते अल्लाह हाफिज़, रब रखा। तो बाकी मच्छी खावा मैं।